वाहिगुरू जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ TV 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਬਿਗਨਿੰਗ ਦੇ ਵਿੱਚ ਹੀ ਅੱਜ ਨੀਲਮ ਕੌਰ ਦੀ ਜਗ੍ਹਾ ਤੇ ਮੇਰੀ ਡਿਊਟੀ ਲੱਗੀ ਹੈ ਸ਼ੋਅ ਕਰਨ ਦੇ ਲਈ। ਸੋ ਆਓ ਅੱਜ ਦੇ ਇਸ ਸ਼ੋਅ ਦੀ ਅਸੀਂ ਸ਼ੁਰੂਆਤ ਕਰਦੇ ਹਾਂ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਨਾਲ, ਜਿਹੜੇ ਕਿ ਇਸ ਵਕਤ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। हाँ जी, अमरवीर सिंह जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਜੀ। ਡਾਕਟਰ ਸਾਹਿਬ, ਅੱਜ ਅਸੀਂ 13 ਦਸੰਬਰ 2023 ਤੇ 30 ਮੱਘਰ ਨਾਨਕ ਸ਼ਾਹੀ ਸੰਮਤ 555 ਦੇ ਦਿਨ ਗੱਲ ਕਰਨ ਜਾ ਰਹੇ ਹਾਂ। ਪਹਿਲਾਂ ਸ਼ੁਰੂਆਤ ਕਰੀਏ ਅੱਜ ਦੀ ਸਪਾਂਸਰਸ਼ਿਪ ਤੋਂ। ਕੈਲੀਫੋਰਨੀਆ ਤੋਂ ਫੌਂਟੈਨਾ ਤੋਂ ਵੀਰ ਮਨਵੀਰ ਸਿੰਘ ਚਾਹਲ ਹੋਰਾਂ ਵੱਲੋਂ ਅੱਜ ਦੀ ਜਿਹੜੀ ਸਪਾਂਸਰਸ਼ਿਪ ਹੈ ਅੱਜ ਦੇ ਸ਼ੋਅ ਦੇ ਲਈ ਭੇਜੀ ਗਈ ਹੈ। ਸੋ ਇੱਥੋਂ ਸ਼ੁਰੂਆਤ ਕਰਦੇ ਹਾਂ, ਫਿਰ ਅੱਗੇ ਟੌਪਿਕ ਵੱਲ ਚੱਲਦੇ ਹਾਂ। ਦੇਖੋ, ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦੇ ਸ਼ੁਕਰਗੁਜ਼ਾਰ ਹਾਂ ਜਿਹੜੇ ਮਹਿਸੂਸ ਕਰਦੇ ਨੇ ਕਿ ਹੁਣ ਅਖੀਰਲਾ ਮਹੀਨਾ ਇਸ ਸਾਲ ਦਾ ਔਰ TV 84 ਦੇ ਫਾਈਨੈਂਸ਼ੀਅਲ ਕਰੰਚ ਜਾਂ ਫਾਈਨੈਂਸ਼ੀਅਲ ਕ੍ਰਾਈਸਿਸ ਦਾ ਜ਼ਿਕਰ ਅਸੀਂ ਪਿਛਲੇ ਕੁਝ ਸਮੇਂ ਵਿੱਚ ਕੀਤਾ ਹੈ ਔਰ ਆਪਣੇ ਤੌਰ ਤੇ ਵਲੰਟੀਅਰਲੀ ਵੀ ਸਾਡੇ ਵਿਊਅਰਸ ਕੰਟਰੀਬਿਊਟ ਕਰ ਰਹੇ ਨੇ। ਵੀਰ ਮਨਵੀਰ ਸਿੰਘ ਚਾਹਲ ਜਿਹੜੇ ਸ਼ਾਇਦ ਵੈਸੇ ਮੇਰੇ ਹੋਣ ਪਰ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਹੀ ਬਾਈ ਮੇਲ ਚੈੱਕ ਭੇਜਿਆ। ਸੋ ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਸਾਰੇ ਵੀਰਾਂ ਭੈਣਾਂ ਦੇ ਜਿਹੜੇ ਮਹਿਸੂਸ ਕਰਦੇ ਨੇ ਕਿ TV 84 ਆਪਣੀ ਡਿਊਟੀ ਨਿਭਾ ਰਿਹਾ ਹੈ ਕੌਮੀ ਘਰ ਦੇ ਲਈ, ਜਿੰਨਾ ਵੀ ਸਾਡੇ ਕੋਲੋਂ ਕੁਝ ਸਰ ਬਣ ਸਕਦਾ ਹੈ। ਕਿਉਂਕਿ ਜਦੋਂ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਵੀ ਅੱਜ ਲੜਾਈ ਨੈਰੇਟਿਵ ਦੀ ਹੈ, ਬਿਆਨੀਏ ਦੀ ਹੈ ਜਾਂ ਬਿਰਤਾਂਤ ਦੀ ਹੈ, ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਜਿਵੇਂ ਅਸੀਂ ਕਲੀਵਲੈਂਡ ਓਹਾਇਓ ਗਏ ਤੇ ਘੱਟੋ ਘੱਟ 8-10 ਨੌਜਵਾਨ ਜਿਹੜੇ ਮਿਲਣ ਆਏ ਔਰ ਜਿਸ ਚਾਅ ਨਾਲ ਮਿਲੇ, ਬਹੁਤ ਸਾਰੇ ਉਹਨਾਂ 'ਚੋਂ ਟਰੱਕ ਡਰਾਈਵਰ ਸੀ। ਉਹਨਾਂ ਨੇ ਕਿਹਾ ਜੀ ਕਿ ਸਾਡਾ ਤਾਂ ਦਿਨ ਕਦੇ ਮੁਕੰਮਲ ਨਹੀਂ ਹੁੰਦਾ ਜੇ ਅਸੀਂ TV 84 ਦਾ ਸੱਚੋ ਸੱਚ ਪ੍ਰੋਗਰਾਮ ਨਾ ਦੇਖੀਏ। ਔਰ ਜਿਸ ਕਸ਼ਿਸ਼ ਔਰ ਪਿਆਰ ਉਹਨਾਂ 'ਚੋਂ ਇੱਕ ਦੋ ਜਿਨ੍ਹਾਂ ਦੇ ਪਰਿਵਾਰ ਵੀ ਨਾਲ ਸੀ, ਬੱਚਿਆਂ ਦੇ ਨਾਲ ਜਿਵੇਂ ਉਹਨਾਂ ਨੇ ਨਿੱਘ ਦਿਖਾਇਆ, ਇਹ ਸਾਰੇ ਉਹੀ ਪਲ ਹੁੰਦੇ ਨੇ ਜਿਹੜੇ ਸਾਨੂੰ ਵੀ ਹੌਸਲਾ ਦਿੰਦੇ ਨੇ ਕਿ ਅਸੀਂ ਇਸ ਮਾਰਚ ਨੂੰ, ਜਿਹੜਾ ਮਾਰਚ ਦਸੰਬਰ 2012 ਦੇ ਵਿੱਚ ਜਿਸ ਦੀ ਸ਼ੁਰੂਆਤ ਹੋਈ, ਉਸ ਨੂੰ ਅਸੀਂ ਮੰਜ਼ਿਲੇ ਮਕਸੂਦ ਤੱਕ ਜ਼ਾਹਰ ਹੈ ਜਦੋਂ ਅਸੀਂ ਗਲੋਬਲ ਵਾਇਸ ਆਫ ਪੰਜਾਬ ਕਹਿੰਦੇ ਔਰ ਜਿੱਥੇ ਸਾਡੇ ਜ਼ਿੰਮੇ ਇਹ ਪਾਰਟ ਵੀ ਸੀ ਕਿ ਅਸੀਂ ਜਿਹੜੇ 47 ਦੇ ਲੱਗੇ ਫੱਟ ਨੇ ਜਿਹਨੇ ਦੋਨਾਂ ਹੀ ਪੰਜਾਬਾਂ ਨੂੰ ਰੋੜਿਆ ਔਰ ਉਸਤਾਦ ਦਾਮਨ ਉਹਨਾਂ ਦੀ ਇੱਕ ਲਾਈਨ ਹੀ ਬੜੀ ਭਾਵਪੂਰਤ ਹੈ ਜਦੋਂ ਉਹ ਕਹਿੰਦੇ ਨੇ ਕਿ ਲਾਲੀ ਅੱਖੀਆਂ ਦੀ ਪਈ ਦੱਸਦੀ ਏ ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ। ਸੋ ਸਾਡਾ ਇਹ ਵੀ ਯਤਨ ਹੈ ਜਿਸ ਨੂੰ ਅਸੀਂ ਸਮਝਦੇ ਹਾਂ ਕਿ ਇੱਕ ਯੂਨੀਕ ਅੰਦਾਜ਼ ਦੇ ਵਿੱਚ ਅਸੀਂ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਹੈ ਕਿ ਦੋਵਾਂ ਪੰਜਾਬਾਂ ਦੀ ਸਾਂਝ ਸਿਆਸੀ ਤੌਰ ਤੇ ਬਿਲਕੁਲ ਪਾਕਿਸਤਾਨ ਦੀ ਹੋਂਦ, ਉਹਨਾਂ ਦੇ ਇੰਟਰਨੈਸ਼ਨਲ ਬਾਰਡਰ, ਇਸ ਲਈ ਜਦੋਂ ਅਸੀਂ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਖਾਲਿਸਤਾਨ ਦੀ ਗੱਲ ਕਰਦੇ ਹਾਂ ਤੇ ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਇੱਕ ਹਕੀਕਤ ਹੈ ਦੁਨੀਆ ਦੇ ਨਕਸ਼ੇ ਤੇ। 75 ਸਾਲ ਤੋਂ ਜ਼ਿਆਦਾ ਜਿਹੜਾ ਆਲਮੋਸਟ ਹੋ ਗਏ ਨੇ ਉਸ ਨੂੰ, ਔਰ ਅਸੀਂ ਇੱਧਰ ਜਿਹੜਾ ਇੰਡੀਅਨ ਆਕੂਪਾਈਡ ਪੰਜਾਬ ਹੈ ਉਸ ਦੀ ਮੁਕੰਮਲ ਲਿਬਰੇਸ਼ਨ, ਉਹਦੇ 'ਚ ਹਰਿਆਣਾ, ਰਾਜਸਥਾਨ, ਹਿਮਾਚਲ ਜਿਹੜੇ ਨਾਲ ਲੱਗਦੇ ਪੰਜਾਬੀ ਬੋਲਦੇ ਸਿੱਖ ਆਬਾਦੀ ਵਾਲੇ ਇਲਾਕੇ ਨੇ, ਉਹਨਾਂ ਦੇ ਨੂੰ ਮਿਲਾ ਕੇ ਖਾਲਿਸਤਾਨ ਦੀ ਕਾਇਮੀ ਚਾਹੁੰਦੇ ਔਰ ਅਸੀਂ ਇਹ ਚਾਹੁੰਦੇ ਹਾਂ। ਇਸ ਲਈ ਸਾਡਾ ਇੱਕ ਪਾਰਟ ਹਮੇਸ਼ਾ ਹੀ ਆਪਣੇ ਉਹਨਾਂ ਲਹਿੰਦੇ ਪੰਜਾਬ ਦੇ ਵੀਰਾਂ ਭੈਣਾਂ ਨੂੰ ਵੀ ਸਮਰਪਿਤ ਹੁੰਦਾ ਹੈ, ਉਸ ਤਹਿਜ਼ੀਬ ਨੂੰ ਵੀ, ਕਿਉਂਕਿ ਅਸੀਂ ਭਵਿੱਖ ਦੇ ਖਾਲਿਸਤਾਨ 'ਚ ਜਿੱਥੇ ਹਮਸਾਏ ਮੁਲਕਾਂ ਦੇ ਤੌਰ ਤੇ ਇਹੋ ਜਿਹੇ ਸੰਬੰਧ ਚਾਹਾਂਗੇ ਜਿਹੋ ਜਿਹੇ ਅਮਰੀਕਾ ਕੈਨੇਡਾ ਦੇ ਨੇ, ਔਰ ਇਹਦੇ ਨਾਲ ਨਾਲ ਇੱਕ ਪਾਵਰਫੁਲ ਡਾਇਸਪੋਰਾ ਜਿੱਥੇ ਸਿੱਖ ਡਾਇਸਪੋਰਾ ਇੰਡੀਅਨ ਆਕੂਪਾਈਡ ਪੰਜਾਬ ਤੋਂ ਆਲਮੋਸਟ 5 ਮਿਲੀਅਨ ਦੇ ਕਰੀਬ ਸਿੱਖ ਬਾਹਰ ਨੇ, ਉੱਥੇ ਇੱਕ ਪਾਵਰਫੁਲ ਪਾਕਿਸਤਾਨੀ ਡਾਇਸਪੋਰਾ ਵੀ ਜਿਹੜਾ ਦੁਨੀਆ ਭਰ ਦੇ ਵਿੱਚ ਹੈ। ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ TV 84 ਦੀ ਵਿਊਅਰਸ਼ਿਪ ਦੇ ਵਿੱਚ
ਵੱਡੀ ਗਿਣਤੀ ਦੇ ਵਿੱਚ ਸਾਡੇ ਪਾਕਿਸਤਾਨੀ ਭੈਣ ਭਰਾ ਵੀ ਨੇ। ਔਰ ਇਸੇ ਤਰ੍ਹਾਂ ਜਦੋਂ ਅਸੀਂ ਇੰਡੀਅਨ ਆਕੂਪਾਈਡ ਕਸ਼ਮੀਰ ਦੀ ਗੱਲ ਕਰਦੇ ਹਾਂ, ਔਰ ਪਿਛਲੇ 2 ਦਿਨਾਂ ਤੋਂ ਲਗਾਤਾਰਤਾ ਨਾਲ ਅਸੀਂ ਇੱਕ ਸੈਗਮੈਂਟ ਕੀਤਾ ਔਰ ਸਾਨੂੰ ਇਹਦੇ ਤੇ ਬਹੁਤ ਸਾਰੀਆਂ ਲਿਖਤਾਂ ਵੀ ਮਿਲਦੀਆਂ ਨੇ। ਸੋ ਅਸੀਂ ਇੱਕ ਵੱਡਾ ਵਿਜ਼ਨ ਲੈ ਕੇ ਤੁਰੇ। ਠੀਕ ਹੈ, ਡਾਕਟਰ ਰਣਜੀਤ ਸਿੰਘ ਉਹਨਾਂ ਦਾ ਵਿਛੋੜਾ ਉਸਨੇ ਸਾਨੂੰ ਇੱਕ ਬਹੁਤ ਵੱਡਾ ਸੈਟਬੈਕ ਦਿੱਤਾ ਹੈ। ਫਾਈਨੈਂਸ਼ੀਅਲੀ ਵੀ ਅਸੀਂ ਜਿਹੜਾ ਹੈ ਉਹ ਡੇ ਟੂ ਡੇ ਸਰਵਾਈਵਲ ਦੇ ਲਈ ਜਿਹੜਾ ਹੈ ਉਹ ਕੋਸ਼ਿਸ਼ ਕਰ ਰਹੇ, ਪਰ ਇਸ ਸਾਰੇ ਪੀਰੀਅਡ ਦੇ ਵਿੱਚ ਸਾਡਾ ਇੱਕ ਵੱਡਾ ਬੇਸ ਜਿਹੜਾ ਸਾਡੇ ਐਡਮਾਇਰਰਸ ਦਾ ਵੀ ਬਣਿਆ ਔਰ 2,03,000 ਤੋਂ ਜ਼ਿਆਦਾ ਇਸ ਵੇਲੇ YouTube ਤੇ ਸਬਸਕ੍ਰਾਈਬਰ ਨੇ ਜੀ। ਫੇਸਬੁੱਕ ਤੇ ਤਾਂ ਸਾਨੂੰ ਵੈਸੇ ਹੀ ਉਹਨਾਂ ਨੇ ਡਿਸਫੰਕਸ਼ਨਲ ਕੀਤਾ ਹੋਇਆ, ਫਿਰ ਵੀ ਇੰਨਾ ਕੁ ਨੰਬਰ ਉੱਥੇ ਵੀ ਜਦੋਂ ਤੱਕ ਡਿਸਫੰਕਸ਼ਨਲ ਨਹੀਂ ਸੀ ਫਾਲੋਅਰ ਬੇਸ ਰਿਹਾ। ਹਾਲਾਂ ਅੱਜ ਹੀ ਸਾਨੂੰ ਵੀਰ ਗੁਰਦੀਪ ਸਿੰਘ ਥਿੰਦ ਹੋਰਾਂ ਨੇ UK ਤੋਂ ਲਿਖਿਆ ਕਿ ਗੂਗਲ ਦੇ ਉੱਤੇ ਔਰ ਕਿਸੇ ਹੋਰ ਪਲੇਟਫਾਰਮ ਤੇ ਵੀ ਉਹਨਾਂ ਨੇ ਕਿਹਾ ਕਿ ਹੁਣ TV 84 ਅਪੀਅਰ ਨਹੀਂ ਹੋ ਰਿਹਾ, ਉਹਨੂੰ ਬਲੌਕ ਕੀਤਾ ਹੈ। ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਿਹਾ ਕਿ ਇਸ ਨੂੰ ਦੇ ਉੱਤੇ ਗੌਰ ਕਰਨ, ਲੇਕਿਨ ਜਦੋਂ ਤੱਕ ਵੀ ਸਾਡੀ ਇਹ ਪਹੁੰਚ ਔਰ ਜਿੰਨਾ ਕੁ ਵੀ ਅਸੀਂ ਜਿਸ ਬਜਟ ਦੇ ਨਾਲ ਤੁਰ ਰਹੇ ਹਾਂ ਇਹ ਸਾਨੂੰ ਜਿਹੜਾ ਉਹ ਹਾਸਲ ਹੁੰਦਾ ਰਹੇਗਾ। ਅਸੀਂ ਆਪਣੇ ਨਿਸ਼ਾਨੇ ਦੇ ਨਾਲ ਆਪਣੇ ਕੌਮੀ ਘਰ ਖਾਲਿਸਤਾਨ ਦੇ ਮੁੱਦੇ ਤੇ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ ਔਰ ਅਸੀਂ ਵੀਰ ਮਨਵੀਰ ਸਿੰਘ ਚਾਹਲ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਤੌਰ ਦੇ ਉੱਤੇ ਸਾਡੀ ਮਦਦ ਕੀਤੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਮਨਵੀਰ ਸਿੰਘ ਹੋਰਾਂ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਗੱਲਬਾਤ ਨੂੰ ਅੱਗੇ ਤੋਰਦੇ ਹਾਂ, ਜਿਹੜਾ ਅੱਜ ਦਾ ਪਹਿਲਾ ਟੌਪਿਕ ਹੈ, ਹੁਣ ਸਿਕਿਉਰਿਟੀ ਬ੍ਰੀਚ ਦੀ ਖਬਰ ਜਿਹੜੀ ਇੰਡੀਅਨ ਪਾਰਲੀਮੈਂਟ ਦੇ ਹਵਾਲੇ ਨਾਲ ਆਈ ਹੈ। ਸੋ ਥੋੜ੍ਹੀਆਂ ਜਿਹੀਆਂ ਜਿਹੜੀਆਂ ਡਿਟੇਲਸ ਨੇ ਉਹ ਵੀ ਚਾਹਾਂਗੇ। ਹਾਲਾਂਕਿ ਮੀਡੀਆ ਦੇ ਵਿੱਚ ਕਾਫੀ ਐਂਗਲਸ ਤੋਂ ਇਸ ਸਾਰੇ ਪਾਰਟ ਨੂੰ ਐਕਸਪਲੋਰ ਕੀਤਾ ਜਾ ਰਿਹਾ ਆ। ਅਰੈਸਟਸ ਵੀ ਹੋਈਆਂ ਨੇ ਤੇ ਮਤਲਬ ਉਹਨੂੰ ਹੁਣ BJP ਨਾਲ ਜੋੜਿਆ ਜਾ ਰਿਹਾ ਵੀ ਜਿਹੜੇ ਭਾਈ ਬੰਦੇ ਅੰਦਰ ਗਏ ਜਿਨ੍ਹਾਂ ਨੇ ਸਿਕਿਉਰਿਟੀ ਬ੍ਰੀਚ ਕੀਤੀ, ਉਹਨਾਂ ਦੀ ਜਿਹੜੀ ਸਿਕਿਉਰਿਟੀ ਕਲੀਅਰੈਂਸ ਦੀ ਚਿੱਠੀ ਸਾਹਮਣੇ ਆਉਂਦੀ ਹੈ ਉਹ BJP ਦੇ ਨੁਮਾਇੰਦਿਆਂ ਵੱਲੋਂ ਸਾਈਨ ਕੀਤੀ ਹੋਈ ਹੈ ਤੇ ਉਹ ਕਾਂਗਰਸ ਦੇ ਨਾਲ ਅੱਗੇ ਜੋੜ ਰਹੇ ਆ। ਸੋ ਜਿਹੜੀ ਇਹ ਸਾਰੀ ਕਹਾਣੀ ਆ ਤੇ ਇਹਦਾ ਜਿਹੜਾ ਦਿਨ ਵੀ ਹੈਗਾ ਉਹ ਵੀ ਮਤਲਬ ਇੱਕ ਖਾਸ ਤੌਰ ਤੇ ਉਹਨੂੰ ਪਿਛੋਕੜ ਨਾਲ ਜੋੜ ਕੇ ਦੇਖਿਆ ਜਾ ਰਿਹਾ। ਇੰਡੀਅਨ ਪਾਰਲੀਮੈਂਟ ਅਟੈਕ ਦੇ ਹਵਾਲੇ ਨਾਲ ਜਦੋਂ ਦੇਖਦੇ ਹਾਂ ਤੇ ਕੀ ਦੇਖ ਰਹੇ ਹੋ ਇਹ ਜਿਹੜੀ ਸਾਰੀ ਕਹਾਣੀ ਆ? ਦੇਖੋ, ਪਹਿਲਾਂ ਮੈਂ ਦਿਨ ਤੋਂ ਗੱਲ ਸ਼ੁਰੂ ਕਰਾਂ। ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ ਕਿ ਜਿਸ ਦਿਨ ਇਹ ਹੋਇਆ ਉਸ ਤੋਂ ਠੀਕ 22 ਸਾਲ ਪਹਿਲਾਂ ਜਿਸ ਨੂੰ ਭਾਰਤੀ ਹਾਕਮ ਅੱਜ ਤੱਕ ਵੀ ਆਪਣਾ 9/11 ਕਹਿ ਕੇ ਪ੍ਰਚਾਰਦੇ ਨੇ, ਪਾਰਲੀਮੈਂਟ ਦੇ ਉੱਤੇ ਅਟੈਕ ਦੀ ਨੌਟੰਕੀ ਕੀਤੀ ਗਈ ਸੀ। ਮੈਨੂੰ ਕਦੇ ਵੀ ਇਹ ਭੁਲੇਖਾ ਨਹੀਂ ਰਿਹਾ। ਉਦੋਂ ਵੀ ਬੇਸ਼ੱਕ ਅਜੇ TV 84 ਤਾਂ ਹੋਣ 'ਚ ਨਹੀਂ ਸੀ ਆਇਆ, ਪਰ ਮੇਰੇ ਰੈਗੂਲਰ ਕਾਲਮ ਜਿਹੜੇ ਚੜ੍ਹਦੀ ਕਲਾ ਦੇ ਵਿੱਚ ਖਾਲਿਸਤਾਨ ਕਾਲਿੰਗ ਦੇ ਥੱਲੇ ਵੀ ਔਰ ਐਡੀਟੋਰੀਅਲ ਦੇ ਥੱਲੇ ਵੀ ਛਪਦੇ ਸੀ ਜੀ। ਉਹਦੇ 'ਚ ਅਸੀਂ ਬਿਲਕੁਲ ਇਹ ਕਿਹਾ ਸੀ ਕਿ ਵੀ ਇਹ ਇਹਨਾਂ ਦਾ ਜਿਹੜਾ ਉਹ ਖੁਦ ਹੀ ਕੀਤਾ ਹੋਇਆ ਆਪਰੇਸ਼ਨ ਹੈ, ਇਸ ਨੂੰ ਉਹਨਾਂ ਨੇ ਆਰਕੈਸਟ੍ਰੇਟ ਕੀਤਾ। ਔਰ ਕਿਉਂਕਿ ਇਹ ਜਿਹੜਾ ਪਾਰਲੀਮੈਂਟ ਤੇ ਅਟੈਕ 2001 ਦੇ ਵਿੱਚ ਜਿਸ ਦੇ ਥੱਲੇ ਅਫਜ਼ਲ ਗੁਰੂ ਦੀ ਕਨਵਿਕਸ਼ਨ ਕੀਤੀ ਗਈ ਔਰ ਜਦੋਂ ਈਵਨ ਅਫਜ਼ਲ ਗੁਰੂ ਦੇ ਕੇਸ ਨੂੰ ਔਰ ਬਾਅਦ ਦੇ ਵਿੱਚ ਉਹਨਾਂ ਦੇ ਜਿਹੜੀਆਂ ਹੋਰ ਵੀ ਲਿਖਤਾਂ ਨੇ ਉੱਥੇ ਤਿਹਾੜ ਜੇਲ੍ਹ 'ਚ ਹੁੰਦੇ ਆ, ਮੈਂ ਕੁਆਇਟ ਕਲੋਜ਼ਲੀ ਮੋਨੀਟਰ ਕੀਤਾ ਔਰ ਮੈਨੂੰ ਕੋਈ ਭੁਲੇਖਾ ਨਹੀਂ ਹੈ ਕਿਉਂਕਿ ਅਫਜ਼ਲ ਗੁਰੂ ਨੂੰ ਜਿਵੇਂ ਜਿਸ ਬੰਦੇ ਨੇ ਪੁਲਵਾਮਾ ਦੇ ਮਾਮਲੇ ਦੇ ਵਿੱਚ ਉਹ ਸਾਰਾ ਉਸ ਖਿੱਤੇ ਦਾ ਡਿਪਟੀ ਕਮਿਸ਼ਨਰ ਸੀ, ਇੱਕ ਟਰਬਨਡ ਸਿੱਖ ਦਵਿੰਦਰ ਸਿੰਘ ਨਾਂ ਦਾ, ਜਿਸ ਨੂੰ ਵਰਤਿਆ ਗਿਆ ਸੀ ਈਵਨ ਪੁਲਵਾਮਾ ਦੇ ਲਈ ਵੀ। ਔਰ ਪੁਲਵਾਮਾ ਕਿਵੇਂ ਹੋਇਆ ਇਸ ਬਾਰੇ ਸਤਪਾਲ ਮਲਿਕ ਜਿਹੜਾ ਉਸ ਵੇਲੇ ਜੰਮੂ ਕਸ਼ਮੀਰ ਦਾ ਗਵਰਨਰ ਸੀ, ਉਸ ਨੇ ਅਮਿਤ ਸ਼ਾਹ, ਅਜੀਤ ਡੋਵਲ ਔਰ ਮੋਦੀ ਇਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ। ਉਹਨੇ ਕਿਹਾ ਕਿ ਜੀ ਮੈਂ ਜਦੋਂ ਇਹ ਕਿਹਾ ਕਿ ਭਾਈ ਇਹ ਤੁਸੀਂ ਜੇ ਉਹਨਾਂ ਨੂੰ CRPF ਵਾਲਿਆਂ ਨੂੰ ਸ੍ਰੀਨਗਰ ਲਿਆਉਣ ਲਈ ਪਲੇਨ ਚਾਹੀਦੇ ਸੀ, ਤੁਸੀਂ ਮੈਨੂੰ ਕਹਿੰਦੇ 50 ਅਰੇਂਜ ਹੋ ਜਾਂਦੇ। ਔਰ ਇਹ ਸਾਰਾ ਇੰਨਾ ਉਹ ਟਰੱਕ ਘੁੰਮਦਾ ਰਿਹਾ ਇੰਨੇ ਦਿਨ ਇੰਨੇ ਅਸਲੇ ਦੇ ਨਾਲ ਔਰ ਉਸ ਡਾਇਨਾਮਾਈਟ ਦੇ ਨਾਲ। ਤੇ ਉਹ ਕਹਿੰਦਾ ਵੀ ਮੈਨੂੰ ਮੋਦੀ ਨੇ ਵੀ ਕਿਹਾ ਕਿ ਜੀ ਜਿਹੜਾ ਉਹ ਮਲਕ ਸਾਹਿਬ ਆਪ ਚੁੱਪ ਕਰ ਜਾएं। ਔਰ ਫਿਰ ਅਜੀਤ ਡੋਵਲ ਉਹਨਾਂ ਨੇ ਕਿਹਾ ਵੀ ਅਜੀਤ ਡੋਵਲ ਮੇਰੇ ਨਾਲ ਪੜ੍ਹਦਾ ਰਿਹਾ ਔਰ ਉਹ ਸਾਰਾ ਪੁਰਾਣਾ ਜਾਣੂ ਹੈ, ਉਹਨੇ ਵੀ ਕਿਹਾ ਜੀ ਇਸ ਤੇ ਤੁਸੀਂ ਕੋਈ ਗੱਲ ਨਾ ਕਰੋ। ਲੇਕਿਨ ਜਿਹੜਾ ਕਰੂਸ਼ਲ ਮਾਮਲਾ ਜਿਸ ਬੰਦੇ ਨੂੰ ਬਾਅਦ ਦੇ ਵਿੱਚ ਫੜਿਆ ਗਿਆ ਕਿ ਉਹ ਜੀ 3-4 ਅੱਤਵਾਦੀਆਂ ਨੂੰ ਲੈ ਕੇ ਦਿੱਲੀ ਆ ਰਿਹਾ ਸੀ, ਦਵਿੰਦਰ ਸਿੰਘ ਨਾਂ ਦਾ ਪੁਲਿਸੀਆ, ਇਹ ਉਹੀ ਦਵਿੰਦਰ ਸਿੰਘ ਹੈ ਜਿਹਨੇ ਅਫਜ਼ਲ ਗੁਰੂ ਨੂੰ ਦਿੱਲੀ ਭੇਜਿਆ ਸੀ। ਔਰ ਇਹ ਅਫਜ਼ਲ ਗੁਰੂ ਨੇ ਆਪਣੀ ਟੈਸਟੀਮਨੀ ਦੇ ਉਹਨੇ ਕਿਹਾ ਜੀ
ਮੈਨੂੰ ਤਾਂ ਕੋਈ ਪਤਾ ਨਹੀਂ ਹੈ। ਉਹ ਮੈਡੀਕਲ ਸਟੂਡੈਂਟ ਸੀ ਅਫਜ਼ਲ ਗੁਰੂ ਜੀ, ਔਰ ਉਹਨੂੰ ਉੱਥੇ ਕਿਵੇਂ ਦਿੱਲੀ ਭੇਜਿਆ ਗਿਆ ਔਰ ਕਿਵੇਂ ਉਸ ਨੂੰ ਫਰੇਮ ਕੀਤਾ ਗਿਆ, ਉਸ ਦਾ ਕੋਈ ਲਾਗਾ ਦੇਗਾ ਨਹੀਂ ਸੀ। ਔਰ ਫਿਰ ਜਦੋਂ ਈਵਨ ਸੁਪਰੀਮ ਕੋਰਟ ਦੇ ਵਿੱਚ ਟ੍ਰਾਇਲ ਚੱਲਿਆ ਔਰ ਜਿਵੇਂ ਬਾਬਰੀ ਮਸਜਿਦ ਢਾਣ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਸੀ ਕਿ ਬੇਸ਼ੱਕ ਕੋਈ ਸਬੂਤ ਤਾਂ ਨਹੀਂ ਹੈਗਾ ਇੱਥੇ ਕੋਈ ਮੰਦਿਰ ਐਗਜ਼ਿਸਟ ਕਰਦਾ ਸੀ, ਲੇਕਿਨ ਮੈਜੋਰਿਟੀ ਦੀ ਆਸਥਾ ਨੂੰ ਦੇਖਦੇ ਆ ਜਿਹੜਾ ਅਸੀਂ ਇਹ ਸਜ਼ਾ ਦੇ ਰਹੇ। ਸੋ ਇਹੀ ਗੱਲ ਅਫਜ਼ਲ ਗੁਰੂ ਦੇ ਮਾਮਲੇ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਕਹੀ ਕਿ ਸਬੂਤ ਕੋਈ ਨਹੀਂ ਸੀ। ਉਹਨਾਂ ਨੇ ਕਿਹਾ ਜੀ ਕਿਉਂਕਿ ਮੈਜੋਰਿਟੀ ਜਿਹੜੀ ਹੈ ਉਸ ਦੀਆਂ ਭਾਵਨਾਵਾਂ ਆਹਤ ਹੋਈਆਂ ਨੇ ਔਰ ਦੂਸਰਾ ਹੋਇਆ। ਹਾਲਾਂਕਿ ਉਸ ਪਾਰਲੀਮੈਂਟ ਅਟੈਕ ਦੀ ਜਿਹੜੀ ਇਹਨਾਂ ਨੇ ਨੋਟੰਕੀ ਕੀਤੀ, ਬੇਗੁਨਾਹ 7 ਜਿਹੜੇ ਨੇ ਸਿਕਿਉਰਿਟੀ ਅਫੀਸ਼ੀਅਲ ਵੀ ਮਾਰੇ ਗਏ ਔਰ ਦੂਸਰਾ ਔਰ ਇਹ ਬਿਲਕੁਲ ਆਰਕੈਸਟ੍ਰੇਟਿਡ ਅਟੈਕ ਉਵੇਂ ਹੀ ਸੀ ਪਾਰਲੀਮੈਂਟ ਦੇ ਉੱਤੇ ਜਿਹੋ ਜਿਹਾ ਇਹਨਾਂ ਨੇ ਪੁਲਵਾਮਾ ਦਾ ਕੀਤਾ। ਪੁਲਵਾਮਾ ਦਾ ਭੇਤ ਵੀ ਸਤਪਾਲ ਮਲਕ ਨੇ ਖੋਲਿਆ। ਹਾਲਾਂਕਿ ਸਾਨੂੰ ਵੀ ਉਦੋਂ ਇਸ ਗੱਲ ਦੀ ਰਿਅਲਾਈਜੇਸ਼ਨ ਸੀ ਕਿ ਵੀ ਇਹ ਕੀ ਕਰ ਰਹੇ ਨੇ। ਹੁਣ ਇਹਦੇ 'ਚ 2-3 ਫੈਕਟਰ ਇਸ ਤੋਂ ਪਹਿਲਾਂ ਕਿ ਘਟਨਾ ਦੀ ਡੀਟੇਲ ਦੀ ਜਾਂ ਉਹਦੀ ਡਿਸਕ੍ਰਿਪਸ਼ਨ ਅਸੀਂ ਦਈਏ, ਉਹ ਤੇ ਆਲਰੇਡੀ ਜਿੰਨੀ ਕੁ ਮੀਡੀਆ 'ਚ ਹੈ ਉਹੀ ਘਟਨਾ ਹੈ। ਔਰ ਉਹ ਘਟਨਾ ਜਿਹੜੀ ਹੈ ਉਹ ਇਹ ਹੈ ਕਿ ਜਿਹੜੇ ਪਾਰਲੀਮੈਂਟ ਦੀ ਔਰ ਇਹ ਨਵੀਂ ਪਾਰਲੀਮੈਂਟ ਬਿਲਡਿੰਗ, ਹੁਣ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਿਹੜੀ ਨਵੀਂ ਪਾਰਲੀਮੈਂਟ ਬਿਲਡਿੰਗ ਹੈ ਇਹਨੂੰ ਕਿਵੇਂ ਹਿੰਦੂਤਵੀ ਵਿਚਾਰਧਾਰਾ ਨਾਲ ਸ਼ਿੰਗਾਰਿਆ ਗਿਆ, ਉਹਦੇ ਅੰਦਰ ਕਿਸ ਕਿਸਮ ਦਾ ਸਾਰਾ ਆਰਟ ਵਰਕ ਕੀਤਾ ਗਿਆ, ਕਿਵੇਂ ਮੋਦੀ ਤਮਿਲਨਾਡੂ ਦੇ ਉਹਨਾਂ ਪੰਡਤਾਂ ਨੂੰ ਲੈ ਕੇ ਸੰਗੋਲ ਚੁੱਕ ਕੇ ਆਇਆ, ਸੰਗੋਲ ਸਥਾਪਿਤ ਕੀਤਾ ਗਿਆ ਔਰ ਦੂਜਾ ਔਰ ਕਿਹਾ ਗਿਆ ਕਿ ਭਾਈ ਇਹ ਬਿਲਕੁਲ ਮੋਸਟ ਸਿਕਿਉਰ ਹਰ ਪੱਖੋਂ ਇਸ ਨੂੰ ਜਿਹੜਾ ਹੈ ਉਹ ਮਾਡਰਨ ਬਣਾਇਆ ਗਿਆ। ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਜਿਹੜਾ ਇਹ ਸਾਰੇ ਪ੍ਰੋਜੈਕਟ ਤੇ ਖਰਚ ਕੀਤਾ ਗਿਆ ਔਰ ਉਹਦਾ ਉਦਘਾਟਨ ਅਜੇ ਪਿੱਛੇ ਹੀ ਕੀਤਾ ਗਿਆ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਉਹ ਜਿਹੜਾ ਅਟੈਕ ਬਿਲਕੁਲ 2001 ਦੇ ਵਿੱਚ ਹੋਇਆ, ਪੁਰਾਣੀ ਪਾਰਲੀਮੈਂਟ ਬਿਲਡਿੰਗ 'ਚ ਹੋਇਆ ਸੀ। ਹੁਣ ਪਹਿਲਾਂ ਤਾਂ ਜੇ ਈਵਨ ਇਸ ਨੂੰ ਅਸੀਂ ਇਹਦੇ 2-3 ਐਂਗਲ ਦੇਖਾਂਗੇ ਇਹਨੂੰ ਐਨਾਲਾਈਜ਼ ਕਰਨ ਦੇ ਕਿ ਜੇ ਇਹਨੂੰ ਮੇਅਰ ਸਿਕਿਉਰਿਟੀ ਐਂਗਲ ਤੋਂ ਦੇਖਿਆ ਜਾਏ ਤਾਂ ਪੁਰਾਣੀ ਪਾਰਲੀਮੈਂਟ ਬਿਲਡਿੰਗ ਦੇ ਵਿੱਚ ਜਿਹੜੀ ਉਚਾਈ ਹੈ ਜਿਸ ਨੂੰ ਵਿਜ਼ਿਟਰ ਗੈਲਰੀ ਕਹਿੰਦੇ ਨੇ ਜਾਂ ਦਰਸ਼ਕ ਗੈਲਰੀ ਕਹਿੰਦੇ ਨੇ, ਉਹ ਆਲਮੋਸਟ 15 ਤੋਂ 20 ਫੁੱਟ ਸੀ। ਸੋ ਇਹ ਕੋਈ ਚਾਂਸ ਨਹੀਂ ਹੁੰਦਾ ਕਿ ਵੀ 15-20 ਫੁੱਟ ਤੋਂ ਕੋਈ ਜੰਪ ਕਰੇ ਉਹਦੀ ਲੱਤ ਬਾਂਹ ਹੀ ਟੁੱਟੇਗੀ, ਉਹ ਥੱਲੇ ਨਹੀਂ। ਹੁਣ ਇਹ ਜਿਹੜਾ ਦਰਸ਼ਕ ਗੈਲਰੀ ਜਿਸ ਚੋਂ ਇਹ 2 ਜਿਹੜੇ ਨੇ ਜੰਪ ਕਰਦੇ ਨੇ, ਜਿਨ੍ਹਾਂ ਦੇ ਵਿੱਚ ਇੱਕ ਮੁੱਖ ਤੌਰ ਦੇ ਉੱਤੇ ਮਨੋਰੰਜਨ ਨਾਂ ਦਾ ਇੰਜੀਨੀਅਰ ਹੈ, ਕਰਨਾਟਕਾ ਦਾ ਰਹਿਣ ਵਾਲਾ, ਔਰ ਜਿਸ ਦਾ ਵਿਜ਼ਿਟਰ ਪਾਸ ਜਿਹੜਾ ਪ੍ਰਤਾਪ ਸਿਨਹਾ ਮਸੂਰ ਕਰਨਾਟਕਾ ਤੋਂ ਬੀਜੇਪੀ ਦਾ MP ਹੈ ਉਹਨੇ ਦਿੱਤਾ। ਔਰ ਇਹ ਪ੍ਰਤਾਪ ਸਿਨਹਾ ਉਹ MP ਹੈ ਜਿਹੜਾ ਜਰਨਲਿਸਟ ਸੀ। ਇਸ ਨੇ ਮੋਦੀ ਦੇ ਉੱਤੇ ਇੱਕ ਬੜੀ ਐਡਮਾਇਰਿੰਗ ਕਿਤਾਬ ਵੀ ਲਿਖੀ ਹੋਈ ਹੈ, ਹਿੰਦੂਤਵਾ ਦਾ ਇਹ ਝੰਡਾ ਬਰਦਾਰ ਹੈ। ਔਰ ਇਹਨਾਂ ਹੀ ਪਿੱਛੇ ਜੇ ਕਿਹਾ ਸੀ ਜੀ ਮੈਨੂੰ ਜਿਹੜੀ ਹੈ ਥ੍ਰੈਟ ਵੀ ਆਈ ਹੈ ਕਿਸੇ ਮੁਸਲਮਾਨ ਸੰਗਠਨ ਵੱਲੋਂ ਮਾਰੇ ਜਾਣ ਦੀ। ਸੋ ਇਹ ਦਿਲਚਸਪ ਦੇਖਣਾ ਹੋਏਗਾ ਹੁਣ, ਕਿਉਂਕਿ ਬਲੇਮ ਗੇਮ ਤਾਂ ਸ਼ੁਰੂ ਹੋ ਗਈ ਹੈ ਆਲਰੇਡੀ। ਅਮਿਤ ਮਾਲਵੀ ਹੈ ਜਿਹੜਾ BJP ਦਾ IT ਸੈੱਲ ਵਾਲਾ, ਉਹਨੇ ਕਿਹਾ ਜੀ ਇਹ ਜਿਹੜੀ ਬੀਬੀ ਨੀਲਮ ਕੁਮਾਰੀ ਹੈ ਇਹ ਕਿਸਾਨ ਮੂਵਮੈਂਟ ਦੇ ਵੇਲੇ ਵੀ ਜਿਹੜੀ ਹੈ ਸੀ ਇਹ ਤਾਂ ਅੰਦੋਲਨ ਜੀਵੀ ਹੈ। ਜਿਹੜਾ ਲਫ਼ਜ਼ ਮੋਦੀ ਨੇ ਕਿਸਾਨ ਮੂਵਮੈਂਟ ਨੂੰ ਡੀਗ੍ਰੇਡ ਕਰਨ ਦੇ ਲਈ ਪਾਰਲੀਮੈਂਟ 'ਚ ਵਰਤਿਆ ਸੀ। ਸੋ ਇਹਦੇ ਮਲਟੀਪਲ ਐਂਗਲ ਸਾਹਮਣੇ ਆਣਗੇ, ਪਰ ਇਹਦੇ 'ਚ ਇਹ ਦੇਖਣ ਵਾਲੀ ਗੱਲ ਹੈ ਵੀ ਇਸ ਦੇ ਵਿੱਚ ਜਿਹੜਾ ਜੰਪ ਕਰਕੇ ਪਾਰਲੀਮੈਂਟ ਦੇ ਅੰਦਰ ਪਹੁੰਚਦਾ ਹੈ ਔਰ ਇੱਕ ਜਿਹੜਾ ਉਸੇ ਹੀ ਦਰਸ਼ਕ ਗੈਲਰੀ ਤੋਂ ਜਿਹੜਾ ਉਹਦੇ ਨਾਲ ਲਟਕ ਰਿਹਾ ਜਿਹਨੇ ਜੰਪ ਕਰਨਾ ਸੀ ਉਹ ਬਾਅਦ ਦੇ ਵਿੱਚ ਡ੍ਰੌਪ ਕਰਦਾ ਹੈ ਜਾਂ ਕਿਵੇਂ ਹੁੰਦਾ। ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਵੀ ਜੇ ਇਹਨੂੰ ਪਾਰਲੀਮੈਂਟ ਬਿਲਡਿੰਗ ਜਿਹਦੇ ਤੇ ਇੰਨਾ ਵੱਡਾ ਟੈਕਸ ਪੇਅਰ ਮਨੀ ਖਰਚ ਕੀਤੀ ਗਈ, ਇਹ ਕੋਈ ਵੀ ਲੇਮੈਨ ਵੀ ਇਹ ਦੇਖ ਸਕਦਾ ਹੈ ਕਿ ਭਾਈ ਜਿਹੜਾ ਵਿਜ਼ਿਟਰ ਗੈਲਰੀ 'ਚ ਬੈਠਾ ਹੈ 6 ਤੋਂ 8 ਫੁੱਟ ਤਾਂ ਕਾਮਨ ਜੰਪ ਹੈ ਜੀ। ਔਰ ਇਹ ਪਾਰਟ ਆਪਣੇ ਆਪ 'ਚ ਹੀ ਜਿਹੜਾ ਇਹਨਾਂ ਦੇ ਸਾਰੇ ਨੂੰ ਡਿਕਲਾਈਨ ਕਰਾਉਂਦਾ ਹੈ ਕਿ ਭਾਈ ਇਹ ਕਿੰਨਾ ਜਿਹੜਾ ਇਹਨਾਂ ਨੇ ਸੇਫ ਬਿਲਡਿੰਗ ਬਣਾਈ। ਹੁਣ ਦੂਸਰਾ ਸਿਕਿਉਰਿਟੀ ਐਂਗਲ ਕਿ ਇੱਕ ਪਾਸੇ ਤਾਂ ਵੈਸੇ ਹੀ ਕਿ ਜੀ ਸਿਕਿਉਰਿਟੀ ਟਾਈਟ ਔਰ 22 ਸਾਲ ਹੈ ਔਰ ਦੂਸਰਾ ਤੀਸਰਾ ਹੈ ਔਰ ਇਹਦੇ 'ਚ ਹੁਣ ਜਿਹੜਾ ਇੱਕ ਉੱਥੇ ਨੈਟਵਰਕ ਨੇ ਇਹਨੂੰ ਸਭ ਤੋਂ ਪਹਿਲਾਂ ਜਿਹੜਾ ਸਿੱਖ ਫਾਰ ਜਸਟਿਸ ਨਾਲ ਜੋੜਿਆ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਪਿਛਲੇ ਦਿਨਾਂ 'ਚ ਗੁਰਪਤਵੰਤ ਸਿੰਘ ਪੰਨੂ ਹੋਰਾਂ ਦਾ ਇੱਕ ਬਿਆਨ ਵੀ ਉਹਨਾਂ ਨੇ ਆਇਆ ਸੀ ਕਿ ਵੀ ਅਸੀਂ ਐਲਾਨ ਕਰਾਂਗੇ ਇਸ ਦਿਨ ਦੇ ਮੌਕੇ ਔਰ ਥਰੂ ਬੈਲਟ ਉਹਨਾਂ ਨੇ ਆਲਰੇਡੀ ਇਸ ਦੇ ਉੱਤੇ ਪੰਜਾਬ ਦੇ ਵਿੱਚ ਰੈਫਰੈਂਡਮ ਦੀ ਗੱਲ ਦੀ ਸਟੇਟਮੈਂਟ ਵੀ ਦਿੱਤੀ ਹੈ।
ਹੁਣ ਪਹਿਲਾ ਐਂਗਲ ਉਹਨਾਂ ਨੇ ਇਹਨੂੰ ਇਮੀਡੀਏਟਲੀ ਜਿਹੜਾ ਉੱਥੋਂ ਦੇ ਮੀਡੀਆ ਨੇ ਕਿ ਜੀ ਇਹ ਤਾਂ, ਔਰ ਮੈਨੂੰ ਇਹ ਲੱਗਦਾ ਵੀ ਜੇ ਇਹਨਾਂ ਦੇ ਨਾਂ ਨਾਲ ਕਿਸੇ ਨਾਲ ਸਿੰਘ ਜਾਂ ਮੁਹੰਮਦ ਲੱਗਾ ਹੁੰਦਾ ਤਾਂ ਹੁਣ ਤੱਕ ਉਹਨਾਂ ਦੇ ਉਹ ਸਾਰੇ ਜਿਹੜੇ ਟਰੋਲਰ ਨੇ ਉਹ ਬੈਠ ਕੇ ਉਹਨਾਂ ਨੇ ਸਿੱਖਾਂ ਔਰ ਮੁਸਲਮਾਨਾਂ ਦੇ ਖਿਲਾਫ ਜਿਹਾਦ ਸ਼ੁਰੂ ਕੀਤਾ ਹੋਣਾ ਸੀ ਮੀਡੀਆ ਦੇ ਉੱਤੇ ਕਿ ਜੀ ਉਹਨਾਂ ਨੇ ਕਰਤਾ। ਔਰ ਹਾਲਾਂ ਇਹਦੇ ਬਾਵਜੂਦ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਇਹਨੂੰ ਸਿੱਖਸ ਫਾਰ ਜਸਟਿਸ ਦੇ ਨਾਲ ਜੋੜਿਆ ਜਾਏ ਕਿ ਜੀ ਇਹ ਉਹ ਜਿਹੜੀ ਥ੍ਰੈਟ ਦਿੱਤੀ ਸੀ ਦੇਖੋ ਉਹ ਤਾਂ ਹੋ ਗਈ, ਬਾਕੀ ਕੁਝ ਚੀਜ਼ਾਂ ਕੋਇਨਸੀਡੈਂਸ ਹੁੰਦੀਆਂ ਨੇ। ਲੇਕਿਨ ਇਹ ਵੀ ਇੱਕ ਐਂਗਲ ਜਿਹੜਾ ਕਿ ਇਸ ਗੱਲ ਦੇ ਲਈ ਕਿ ਜੇ ਆਲਰੇਡੀ ਉਹਨਾਂ ਦੇ ਮੁਤਾਬਕ ਕਿ 22ਵੀਂ ਬਰਸੀ ਵੀ ਸੀ ਉਸ ਅਟੈਕ ਦੀ, ਸਿੱਖਸ ਫਾਰ ਜਸਟਿਸ ਦੀ ਥ੍ਰੈਟ ਨੂੰ ਜਿਵੇਂ ਉਹਨਾਂ ਨੇ ਇੰਨਾ ਵੱਡਾ ਬਣਾ ਕੇ ਈਵਨ FBI ਦਾ ਡਾਇਰੈਕਟਰ ਜਦੋਂ ਜਾਂਦਾ ਉੱਥੇ ਵੀ ਉਠਾਉਂਦੇ ਨੇ, ਮੀਡੀਆ 'ਚ ਵੀ ਜਿਹੜਾ ਡੋਜ਼ੀਅਰ ਦਿੱਤਾ ਜਾਂਦਾ ਹੈ ਉਸ ਦਾ ਵੀ ਹੁੰਦਾ। ਫਿਰ ਇਹ ਸਵਾਲ ਹੁੰਦਾ ਕਿਉਂਕਿ ਜਦੋਂ ਅਸੀਂ ਇਸ ਦਾ ਵੇਰਵਾ ਦੇਖਦੇ ਹਾਂ ਕਿ ਜਿਉਂ ਹੀ ਮਨੋਰੰਜਨ ਜਿਹੜਾ ਇੰਜੀਨੀਅਰ ਹੈ ਟ੍ਰੇਨਡ ਬਟ ਕਿਸਾਨ ਦਾ ਮੁੰਡਾ ਹੈ, ਉਹ ਜੰਪ ਕਰਦਾ ਹੈ ਔਰ ਜੰਪ ਕਰਦਾ ਉਹ ਬੈਂਚਾਂ ਤੋਂ ਜੰਪ ਕਰ ਰਿਹਾ ਹੈ ਔਰ ਜਦੋਂ ਤੱਕ ਉਹਨੂੰ ਫੜਨ ਤੱਕ ਉਹ ਪਹੁੰਚਦੇ ਨੇ ਤੇ ਉਹ ਆਪਣੇ ਜਿਹੜੇ ਖਾਸ ਤੌਰ ਤੇ ਕੀ ਕਸਟਮਾਈਜ਼ਡ ਸ਼ੂਜ਼ ਨੇ ਉਹਨਾਂ ਚੋਂ ਜਿਹੜਾ ਉਹ ਕੱਢਦਾ ਕੈਨਿਸਟਰ, ਪੀਲੇ ਰੰਗ ਦਾ ਜਿਹੜਾ ਸਮੋਕ ਹੈ ਉਹ ਸਾਰੇ ਪਾਸੇ ਫੈਲ ਜਾਂਦਾ। ਹੁਣ ਇਸੇ ਪੀਰੀਅਡ 'ਚ ਜਿਹੜਾ ਹੈ ਉਹ ਜਿਹੜਾ ਪਾਰਲੀਮੈਂਟ ਦੇ ਬਾਹਰ ਵੀ ਦੇਖਿਆ ਜਾ ਰਿਹਾ ਕਿ ਉੱਥੇ ਜਿਹੜੀ ਬੀਬੀ ਜਿਹੜੀ ਹੈ ਨੀਲਮ ਦੇਵੀ ਔਰ ਅਮੋਲ ਸ਼ਿੰਦੇ, ਹੁਣ ਅਮੋਲ ਸ਼ਿੰਦੇ ਮਹਾਰਾਸ਼ਟਰ ਦਾ ਹੈ, ਨੀਲਮ ਦੇਵੀ ਜੀਂਦ ਦੀ ਹੈ, ਉਹ ਵੀ ਜਿਹੜੀ ਹੈ ਉਹ ਆਪਣੇ ਦੋ ਜਿਹੜੇ ਸਮੋਕ ਹੈ ਉਹਨੂੰ ਇੱਕ ਯੈਲੋ ਕਲਰ ਦੇ ਨਾਲ ਰੈੱਡ ਕਲਰ ਦਾ ਸਮੋਕ ਵੀ ਉਹ ਫਜ਼ਾ ਦੇ ਵਿੱਚ ਸੁੱਟਦੇ ਨੇ ਔਰ ਉਹਨਾਂ ਦੇ ਜਿਹੜੇ ਨਾਅਰੇ ਨੇ, ਕਿਉਂਕਿ ਉਹ ਵੀਡੀਓ ਕਲਿੱਪ ਲਾਈਵ ਵੀ ਚੱਲੀ ਹੈ ਕਿ ਤਾਨਾਸ਼ਾਹੀ ਨਹੀਂ ਚਲੇਗੀ, ਜੈ ਭੀਮ ਤੇ ਭਾਰਤ ਮਾਤਾ ਕੀ ਜੈ। ਹੁਣ ਜੈ ਭੀਮ ਤੋਂ ਮੈਨੂੰ ਲੱਗਦਾ ਹੈ ਵੀ ਉਹਨਾਂ ਦਾ ਸੰਬੰਧ ਜਿਹੜਾ ਨੀਲਮ ਦੇਵੀ ਜਿਹੜੀ 42 ਸਾਲਾਂ ਦੀ ਹੈ ਔਰ ਅਮੋਲ ਸ਼ਿੰਦੇ, ਇਹਨਾਂ ਦਾ ਸੰਬੰਧ ਦਲਿਤ ਆਰਗੇਨਾਈਜੇਸ਼ਨ ਨਾਲ ਹੋ ਸਕਦਾ ਹੈ। ਔਰ ਫਿਰ ਨਾਲ ਦੀ ਨਾਲ ਅਮਿਤ ਮਾਲਵੀਆ ਨੇ ਨੀਲਮ ਦੇਵੀ ਦਾ ਫਾਰਮਰ ਮੂਵਮੈਂਟ ਦੀ ਸਪੋਰਟ ਜਾਂ ਦੂਜੇ ਆਣ ਦੇ ਨਾਲ ਜੋੜ ਕੇ ਇਹਦਾ ਕੋਈ ਕਨੈਕਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਕਿਉਂਕਿ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਕਿ ਮਨੋਰੰਜਨ ਕਰਨਾਟਕਾ ਦਾ ਹੈ ਔਰ ਉਹਦੇ ਨਾਲ ਜਿਹੜਾ ਅੰਦਰ ਹਾਊਸ ਦੇ ਜਾਂਦਾ, ਕਿਉਂਕਿ ਜਿਹੜੇ ਬਾਹਰ ਨੇ, ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਸਿਕਿਉਰਿਟੀ ਐਂਗਲ ਤੋਂ ਦੇਖੋ ਜਾਂ ਓਵਰਆਲ ਕਿਵੇਂ ਈਵਨ ਕਨਸਤਰ, ਹੁਣ ਜਿਹੜਾ ਇਹ ਕਿਹਾ ਜਾ ਰਿਹਾ ਵੀ ਉਹ ਤਾਂ ਜਸਟ ਸਮੋਕ ਸੀ, ਜਿਵੇਂ ਇੱਥੇ ਵੀ ਸੈਲੀਬ੍ਰੇਸ਼ਨ ਦੇ ਲਈ ਛੱਡਿਆ ਜਾਂਦਾ, ਜੇ ਉਹ ਪੋਇਜ਼ਨਸ ਗੈਸ ਹੁੰਦੀ, ਹਾਲਾਂ ਇੱਕਦਮ ਆਇਆ ਜੀ 1-2 MP ਬੀਬੀਆਂ ਦੇ ਉਹਨਾਂ ਦੀਆਂ ਅੱਖਾਂ 'ਚ ਰੜਕ ਪੈ ਗਈ ਔਰ ਦੂਸਰਾ ਹੋ ਗਿਆ ਸਮੋਕ ਤਾਂ ਸਮੋਕ ਹੀ ਹੈ ਭਾਵੇਂ ਉਹ ਕੋਈ ਵੀ ਹੋਏ। ਲੇਕਿਨ ਜੇ ਇਹੀ ਪੋਇਜ਼ਨਸ ਹੁੰਦਾ, ਹੁਣ ਇਹ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜਿੱਥੇ ਇਸ ਲੈਵਲ ਦੀ ਸਿਕਿਉਰਿਟੀ ਔਰ ਇਸ ਕਿਸਮ ਦਾ ਦੈਨ ਔਰ ਆਲਰੇਡੀ ਲੂਮਿੰਗ ਥ੍ਰੈਟ ਦਾ ਪ੍ਰੋਪੇਗੈਂਡਾ ਉਹਨਾਂ ਨੇ ਖੁਦ ਹੀ ਕੀਤਾ ਹੋਇਆ ਸੀ, ਉਹ ਕਿਵੇਂ ਕੈਨਿਸਟਰ ਜਿਹੜੇ ਨੇ ਉਹ ਅੰਦਰ ਪਹੁੰਚ ਜਾਂਦੇ ਨੇ। ਬਿਲਕੁਲ ਇਹ ਸਵਾਲ ਆਉਂਦਾ। ਫਿਰ ਅਸੀਂ ਇਹ ਦੇਖਦੇ ਹਾਂ ਵੀ ਇੰਨੀ ਇੰਪੋਰਟੈਂਟ ਐਨੀਵਰਸਰੀ ਹੈ, ਨੋ ਮੈਟਰ ਜੀ ਮੱਧ ਪ੍ਰਦੇਸ਼ ਦੇ ਜਾਂ ਕਿਨੇ, ਤਿੰਨੋਂ ਹੀ ਜਿਹੜੇ ਕੀ ਨੇ, ਮੋਦੀ ਵੀ, ਅਮਿਤ ਸ਼ਾਹ ਵੀ ਔਰ JP ਨੱਡਾ ਵੀ, BJP ਦਾ ਪ੍ਰੈਜ਼ੀਡੈਂਟ, ਉਹ ਤਿੰਨੋਂ ਹਾਊਸ ਤੋਂ ਬਾਹਰ ਨੇ। ਹੁਣ ਇਹ ਸਾਰਾ ਜਿਹੜਾ ਪਾਰਟ ਹੈ, ਹਾਲਾਂ ਇਸ ਨੂੰ ਇਹ ਵੀ ਹੋਏਗਾ ਕਿ ਆਉਣ ਵਾਲੇ ਦਿਨਾਂ 'ਚ ਇਹਨੂੰ ਕੀ ਐਂਗਲ ਦਿੱਤਾ ਜਾਏ। ਪਰ ਮੈਨੂੰ ਪਹਿਲੀ ਤਾਂ ਯਾਦ ਦਹਾਨੀ ਇਹ ਸਾਰੇ 'ਚ ਧੂਏ ਵਾਲੇ ਬੰਬ ਦੀ, ਜਿਹੜਾ ਸ਼ਹੀਦ ਭਗਤ ਸਿੰਘ ਔਰ ਜਦੋਂ ਉਹ ਅਸੈਂਬਲੀ ਦੇ ਵਿੱਚ ਜਾਂਦੇ ਨੇ, ਐਗਜ਼ੈਕਟਲੀ ਸੀਨੇਰੀਓ ਇਸ ਕਿਸਮ ਦਾ ਹੀ ਸੀ ਜੀ। ਔਰ ਉਹਨਾਂ ਨੇ ਵੀ ਮੈਸੇਜ ਤਾਂ ਇਹੀ ਦਿੱਤਾ ਉੱਥੇ ਖਲੋ ਕੇ ਔਰ ਇਹ ਕਿਹਾ ਕਿ ਜਦੋਂ ਉਹਨਾਂ ਦਾ ਟ੍ਰਾਇਲ ਵੀ ਚੱਲਿਆ ਕਿ ਜਦੋਂ ਕੋਈ ਸਰਕਾਰ ਕੰਨਾਂ ਤੋਂ ਬੋਲੀ ਔਰ ਅੱਖਾਂ ਤੋਂ ਅੰਨੀ ਹੋਏ ਤਾਂ ਉਹਨੂੰ ਸੁਣਾਉਣ ਦੇ ਲਈ ਜਿਹੜਾ ਹੈ ਉਹ ਧਮਾਕੇ ਕੀਤੇ ਜਾਂਦੇ ਨੇ। ਸੋ ਉਹ ਵੀ ਹਾਰਮਲੈਸ ਸੀ, ਕਿਸੇ ਦਾ ਕੋਈ ਨੁਕਸਾਨ ਨਹੀਂ ਸੀ। ਲੇਕਿਨ ਉਸ ਪੀਰੀਅਡ 'ਚ ਵੀ ਜਿਹੜਾ ਉਹਨਾਂ ਨੇ ਵੀ ਇਹ ਕੀਤਾ, ਉਹ ਵੀ ਦਰਸ਼ਕ ਗੈਲਰੀ 'ਚੋਂ ਹੀ ਕੀਤਾ ਸੀ, ਕਿਉਂਕਿ ਉਹ ਵੀ ਵਿਜ਼ਿਟਰ ਗੈਲਰੀ, ਉਦੋਂ ਇਹ ਪਤਾ ਨਹੀਂ ਹੈ ਵੀ ਉਹ ਕਿਹਦੇ ਆਗਿਆ ਦੇ ਨਾਲ ਗਿਆ ਅੰਦਰ। ਲੇਕਿਨ ਇਹ ਮੈਂ ਇਸ ਲਈ ਸਿੰਬੋਲਿਜ਼ਮ ਦੇ ਰਿਹਾ ਕਿ ਜੇ ਇਸ ਨੂੰ ਤੁਸੀਂ ਇਹਦੇ ਪੋਲੀਟੀਕਲ ਐਂਗਲ ਵੀ ਛੱਡ ਦਿਓ, BJP ਜਾਂ ਕਿਸੇ ਨਾਲ ਨਾ ਵੀ ਜੋੜੋ, ਤੇ ਇੱਕ ਗੱਲ ਜਿਹੜੀ ਪ੍ਰਾਈਮ ਅਸੀਂ ਦੇਖਦੇ ਹਾਂ, ਜੇ ਇਹਨਾਂ 6 ਜਿਹੜੇ ਕਨਵਿਕਟ ਇਹਨਾਂ ਨੇ ਬਣਾਏ ਨੇ, ਜਿਨ੍ਹਾਂ 'ਚੋਂ 5 ਅਰੈਸਟ ਕੀਤੇ ਨੇ, ਕਿਉਂਕਿ 2 ਜਿਹੜੇ ਹੈ ਲਲਿਤ ਝਾਅ ਤੇ ਵਿਕਰਮ ਜਿਹੜੇ ਗੁੜਗਾਵਾਂ ਦੇ ਰਹਿਣ ਵਾਲੇ ਨੇ। ਲਲਿਤ ਝਾਅ ਦੀ ਅਜੇ ਗ੍ਰਿਫਤਾਰੀ ਨਹੀਂ ਹੋਈ, ਝਾਅ ਵੀ ਬਿਹਾਰ ਦੇ ਨੇ ਔਰ ਰਹਿਣ ਵਾਲੇ ਗੁੜਗਾਵਾਂ ਦੇ, ਕਿ ਜਿੱਥੇ ਇਹ ਦੋਵੇਂ ਜਿਹੜੇ ਨੇ ਨੀਲਮ ਦੇਵੀ ਔਰ ਅਮੋਲ ਸ਼ਿੰਦੇ ਔਰ ਮਨੋਰੰਜਨ ਔਰ ਸਾਗਰ ਸ਼ਰਮਾ, ਇਹ ਚਾਰੋਂ ਹੀ ਜਿੱਥੇ ਆ ਕੇ ਰਾਤ ਰਹੇ। ਇਹ 2 ਨਾਂ ਜਿਹੜੇ ਅਖੀਰਲੇ ਨੇ, ਲਲਿਤ ਝਾਅ ਔਰ
ਵਿਕਰਮ ਇਹਦੇ ਨਾਲ ਜੁੜਦੇ ਨੇ, ਸਿਰਫ ਲਲਿਤ ਜਹਾਜ਼ ਦੀ ਗ੍ਰਿਫਤਾਰੀ ਨਹੀਂ ਹੋਈ। ਹੁਣ ਇਹ ਵੀ ਸਾਹਮਣੇ ਆਉਂਦਾ ਹੈ ਵੀ ਇਹ ਹੁਣ ਕਰਨਾਟਕਾ, ਮਹਾਰਾਸ਼ਟਰ, ਹਰਿਆਣਾ, ਇਹਨਾਂ ਦਾ ਕੋਈ ਆਪਸੀ ਰਿਸ਼ਤੇਦਾਰੀ ਨਹੀਂ ਹੈ, ਕੋਈ ਸੋ ਫਾਰ ਆਰਗੇਨਾਈਜੇਸ਼ਨ ਦੇ ਤੌਰ ਤੇ ਨਹੀਂ ਜਾਣੇ ਜਾਂਦੇ। 2-3 ਸਾਲ ਤੋਂ ਇਨ ਟੱਚ ਨੇ ਥਰੂ ਸੋਸ਼ਲ ਮੀਡੀਆ। ਇੱਕ ਪਾਰਟ ਅਨਇੰਪਲੋਇਮੈਂਟ ਦਾ ਹੈ ਔਰ ਇਹੀ ਗੱਲ ਜਿਹੜੀ ਆ ਉਹ ਪਾਰਲੀਮੈਂਟ ਦੇ ਵਿੱਚ ਹਾਈਲਾਈਟ ਵੀ ਜਿਹੜਾ ਉਹ ਬੀਬੀ ਜਿਹੜੀ ਹੈ ਨਾਅਰੇ ਲਾਉਂਦੀ ਹੈ ਉਹ ਕਰਦੀ ਹੈ। ਹੁਣ ਇਹਦੇ ਚੋਂ ਅਸੀਂ ਇੱਕ ਤਾਂ ਇਹ ਦੇਖ ਰਹੇ ਹਾਂ ਕਿ ਇਹ ਇੱਕ ਜਿਹੜੀ ਜਦੋਂ ਅਸੀਂ ਕਿਸੇ ਸਿਸਟਮ ਦੀ ਫੇਲਿਅਰ ਦੇਖਦੇ ਹਾਂ ਜੀ, ਇਸ ਦੇ ਵਿੱਚ ਕੋਈ ਸਿੱਖ ਜਾਂ ਮੁਸਲਮਾਨ ਨਹੀਂ ਹੈ, ਇਸ ਲਈ ਇਹਨੂੰ ਖਾਲਿਸਤਾਨ ਜਾਂ ਆਤੰਕਵਾਦ ਜਾਂ ਅਲਗਾਵਵਾਦ ਜਾਂ ਪਾਕਿਸਤਾਨ ਨਾਲ ਜੋੜਨ ਦਾ ਮਾਮਲਾ ਜਿਹੜਾ ਮੀਡੀਆ ਨੇ ਖੇਡਣੀ ਸੀ, ਇੱਕਦਮ ਸ਼ੁਰੂ ਕੀਤਾ ਕਿਸੇ ਨੇ, ਪਰ ਉਹ ਵਿਕਿਆ ਨਹੀਂ ਕਿਉਂਕਿ ਉਹਨਾਂ ਸਾਰਿਆਂ ਦੀ ਆਈਡੈਂਟੀਟੀ ਡਿਫਰੈਂਟ ਹੈ। ਪਰ ਇਹ ਉਸ ਡਿਸਕੰਟੈਂਟ ਨੂੰ ਵੀ ਦਿਖਾਉਂਦਾ ਹੈ ਕਿ ਜਦੋਂ ਕੋਈ ਸਿਸਟਮ ਇਸ ਕਦਰ ਤਾਨਾਸ਼ਾਹ ਹੋ ਜਾਂਦਾ, ਕਿਉਂਕਿ ਜਦੋਂ ਅਸੀਂ ਬ੍ਰਿਟਿਸ਼ ਹਾਲਾਤ ਸਰਕਮਸਟੈਂਸਿਸ ਦੋਨਾਂ ਦੇ ਡਿਫਰੈਂਟ ਨੇ, ਕੋਈ ਇਹਨਾਂ ਨੂੰ ਭਗਤ ਸਿੰਘ ਦੇ ਨਾਲ ਜਾਂ ਉਹਨਾਂ ਦੇ ਕੰਮ ਨਾਲ ਜਿਹੜਾ ਡਾਇਰੈਕਟ ਨਹੀਂ ਜੋੜਿਆ ਜਾਂਦਾ, ਲੇਕਿਨ ਤੁਸੀਂ ਕਈ ਵਾਰ ਉਸ ਕਿਸਮ ਦੇ ਪੈਟਰਨ ਨੂੰ ਦੇਖਦੇ ਹੋ ਜੀ ਕਿ ਉਹ ਵੀ ਪੈਟਰਨ ਸੀ। ਇੱਕ ਪਾਸੇ ਪੀਸਫੁਲ ਮੂਵਮੈਂਟ ਤਾਂ ਚੱਲ ਹੀ ਰਹੀ ਸੀ ਵੀ ਅੰਗਰੇਜ਼ਾਂ ਤੋਂ ਜਿਹੜਾ ਉਹ ਨਿਜਾਤ ਪਾਈ ਹੈ, ਪਰ ਦੂਸਰੇ ਪਾਸੇ ਇੱਕ ਤਬਕਾ ਇਸ ਨਤੀਜੇ ਤੇ ਪਹੁੰਚ ਗਿਆ ਸੀ ਕਿ ਭਾਈ ਇਹ ਗੱਲ ਇਵੇਂ ਬਣਨੀ ਨਹੀਂ ਹੈ, ਇਹਨਾਂ ਨੂੰ ਖੜਕਾਏ ਬਿਨਾਂ ਗੱਲ ਨਹੀਂ ਬਣਨੀ। ਸੋ ਜੇ ਇਹ ਸਾਰੇ ਹੀ ਨੌਜਵਾਨ ਜਿਨ੍ਹਾਂ ਦੇ ਵਿੱਚ ਬੀਬੀ ਵੀ ਸ਼ਾਮਲ ਹੈ, ਇਸ ਹੱਦ ਤੱਕ ਉਹਨਾਂ ਨੂੰ ਵੀ ਪਤਾ ਹੈ ਕਿ ਭਾਈ ਉਹਨਾਂ ਤੇ ਪਤਾ ਨਹੀਂ ਕੀ ਕੇਸ ਪਾਉਣਗੇ, ਕਿਸ ਟੌਰਚਰ ਚੋਂ ਗੁਜ਼ਾਰਨਗੇ, ਤਾਂ ਇਹ ਆਪਣੇ ਆਪ ਦੇ ਵਿੱਚ 75 ਸਾਲਾਂ ਬਾਅਦ ਇਸ ਸਾਰੇ ਸਿਸਟਮ ਦੀ ਫੇਲਿਅਰ ਵੀ ਦਿਖਾਉਂਦਾ ਹੈ। ਇਹ ਵੀ ਦਿਖਾਉਂਦਾ ਹੈ ਕਿ ਭਾਈ ਇਹ ਦਾਅਵੇ ਜਿੰਨੇ ਮਰਜ਼ੀ ਕਰਨ, ਕਦੇ ਕੁਆਡ ਦਾ ਮੈਂਬਰ ਬਣ ਜਾਂਦੇ ਨੇ, ਕਦੇ ਆਪਣੇ ਆਪ ਨੂੰ ਇੰਟਰਨੈਸ਼ਨਲ ਪਾਵਰ ਵਿਸ਼ਵ ਗੁਰੂ ਬਣੇ ਹੋਏ ਨੇ, ਪਰ ਹਾਲ ਇਹਨਾਂ ਦਾ ਇਹ ਹੈ ਕਿ ਭਾਈ ਉਹਦਾ ਜੇ ਡਿਜ਼ਾਈਨ ਦੇਖੀਏ ਪਾਰਲੀਮੈਂਟ ਬਿਲਡਿੰਗ ਦਾ, ਉਹ ਵੀ ਇੱਕ ਫੇਲਿਅਰ ਸਾਬਤ ਹੁੰਦਾ ਹੈ। ਔਰ ਉਸ ਦੇ ਨਾਲ ਜਿਹੜਾ ਜੁੜਿਆ ਹੋਇਆ ਹੈ, ਜਿਸ ਕਦਰ ਸਿਕਿਉਰਿਟੀ ਦੀ ਰਿੰਗ ਹੈ ਇਹਨਾਂ ਦੀ, ਕਿੱਥੇ ਇਹਨਾਂ ਦੀ ਸਿਕਿਉਰਿਟੀ ਹੈ। ਔਰ ਥਰਡ ਪਾਰਟ ਜਿਸ ਨੂੰ ਸਰ ਸਿਮਰਨਜੀਤ ਸਿੰਘ ਮਾਨ ਨੇ ਥੋੜਾ ਫਨੀ ਅੰਦਾਜ਼ ਪੇਸ਼ ਕੀਤਾ, ਜਿਹੜਾ ਉਹਨਾਂ ਦਾ ਵਿਅੰਗ ਕਰਨਾ ਵੀ ਉਹਨਾਂ ਦਾ, ਉਹਨਾਂ ਨੇ ਕਿਹਾ ਵੀ ਅੰਦਰ ਜਿਹੜੀ ਕੇਓਸ, ਈਵਨ ਹਿੰਦੂ ਅਖਬਾਰ ਨੇ ਵੀ ਕੇਓਸ ਕਿਹਾ, ਹਫੜਾ ਦਫੜੀ ਮਚੀ, ਜਿਵੇਂ ਸਾਰੇ ਦੌੜੇ ਮੂੰਹ ਚੁੱਕ ਕੇ ਕੋਈ ਇੱਧਰ ਨੂੰ। ਉਹ ਕਹਿੰਦੇ ਵੀ ਜੇ ਕਿਸੇ ਦੀ ਗੁੱਗੜ ਫਸ ਗਈ ਹੈ ਸੀਟ ਦੇ ਵਿੱਚ, ਕਿਸੇ ਦਾ ਕੁਝ ਹੋਇਆ, ਉਹਨੂੰ ਕਿਹਾ ਵੀ ਇਹ ਆਪਣੇ ਆਪ ਨੂੰ ਇੰਨਾ ਖੌਫਜ਼ਦਾ ਨੇ ਤੇ ਚੀਨ ਤੋਂ ਆਪਣਾ ਇਲਾਕਾ ਕਿਵੇਂ ਛਡਾਣਗੇ, ਹੈ ਤਾਂ ਇਹ ਵਿਅੰਗ ਹੈ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਤਾਂ ਇੰਨੇ ਘਬਰਾਏ ਹੋਏ ਔਰ ਇਸ ਕਿਸਮ ਦੇ ਜਿਹੜੇ ਟਾਰਾਂ ਮਾਰਨ ਵਾਲੇ, ਔਰ ਕੋਈ ਵੀਰ ਸਾਵਰਕਰ ਦਾ ਚੇਲਾ ਬਣਿਆ ਹੋਇਆ ਤਾਂ ਕੋਈ ਮਹਾਰਾਣਾ ਪ੍ਰਤਾਪ ਦੇ ਸੋਹਲੇ ਗਾਉਂਦੇ ਨੇ ਕਿ ਵੀ ਜੇ ਉਸ ਨੂੰ ਇੱਕ ਨੂੰ ਜਿਹੜਾ ਮੇਨ ਜੰਪ ਮਾਰ ਕੇ ਜਾ ਰਿਹਾ ਸੀ, ਜੇ ਉਹਨੂੰ ਦਬੋਚਿਆ ਤੇ ਉਹ ਸਿੱਖ MP ਔਜਲਾ ਅੰਮ੍ਰਿਤਸਰ ਵਾਲਾ, ਤੇ ਦੂਸਰਾ ਜਿਹੜਾ ਹੈ ਮੇਰਾ ਖਿਆਲ ਹੈ ਦੂਸਰੇ ਨੂੰ ਰਾਸ਼ਟਰੀ ਦਲ ਦਾ ਕੋਈ ਸੀ ਜਿਹੜਾ। ਸੋ ਇਹਨਾਂ ਦੇ ਤਾਂ ਕੋਈ ਉਹ ਬ੍ਰਾਹਮਣ ਬਾਣੀਆਂ ਕਲਿਕ ਜਾਂ ਦੂਜੇ ਤੀਜੇ, ਇਹ ਤਾਂ ਕੁਰਸੀਆਂ ਥੱਲੇ ਲੁਕੇ, ਕੋਈ ਬਾਹਰ ਨੂੰ ਭੱਜਣ ਲੱਗੇ, ਕੋਈ ਦੂਜਾ ਹੋਇਆ। ਸੋ ਇਹ ਆਪਣੇ ਆਪ 'ਚ ਵੀ ਸ਼ੋਅ ਕਰਦਾ ਹੈ ਵੀ ਅਸੀਂ ਜਦੋਂ ਇੱਕ ਕਿਸੇ ਵੀ ਥਾਂ ਤੇ ਕ੍ਰਾਈਸਿਸ ਮੈਨੇਜਮੈਂਟ ਦੇਖਦੇ ਹਾਂ ਕਿ ਵੀ ਜੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਸੀ, ਧੂੰਆਂ ਹੀ ਛੱਡਿਆ ਉਹਨਾਂ ਨੇ, ਪਰ ਜੇ ਉਹਨਾਂ ਨੇ ਸੱਚਮੁੱਚ ਹੀ ਜਿਹੜਾ ਇਹ ਅਟੈਕ ਹੁੰਦਾ ਤੇ ਫਿਰ ਕਿਸ ਹੱਦ ਤੱਕ ਕੌਣ ਕਿਹਨੂੰ ਸਿਕਿਉਰ ਕਰਨ ਦੇ ਸਮਰੱਥ ਹੈ। ਇਹਨਾਂ ਦੀਆਂ ਨੀਤੀਆਂ ਵੀ ਐਕਸਪੋਜ਼ ਜ਼ਾਹਰ ਹੈ ਵੀ ਤਾਨਾਸ਼ਾਹੀ ਖਤਮ ਕਰੋ ਜਦੋਂ ਇਹ ਕਿਹਾ ਜਾਂਦਾ, ਇਹਦਾ ਮਤਲਬ ਹੈ ਕਿ ਬਈ ਜੋ ਬਾਕੀ ਪੀਸਫੁਲ ਤਰੀਕੇ ਨੇ ਉਹ ਪ੍ਰੋਟੈਸਟ ਦੇ ਜਾਂ ਇਲੈਕਸ਼ਨਾਂ ਦਾ ਮੈਨੇਜ ਕਰ ਰਹੇ ਨੇ, ਤਾਜ਼ਾ ਸੈਲੀਬ੍ਰੇਟ ਕੇ ਜੀ ਜਿੱਤ ਰਹੇ ਨੇ, ਉਹਨਾਂ ਨੂੰ ਨਜ਼ਰ ਆ ਰਿਹਾ ਵੀ 2024 ਦੇ ਵਿੱਚ ਫਿਰ ਅਨਇੰਪਲੋਇਮੈਂਟ ਵਰਗੀਆਂ ਪ੍ਰੋਬਲਮ, ਜਿਹੜੀ ਇਸ ਵੇਲੇ ਸਭ ਤੋਂ ਵੱਡੀ ਪ੍ਰੋਬਲਮ ਹੈ, ਜਿਹੜੀ ਕਿਸੇ ਵੀ ਧਰਮ ਜਾਂ ਦੂਸਰੇ ਦੀ ਵਲਗਣ ਤੋਂ ਵੀ ਬਾਹਰ ਜਾ ਕੇ ਹੈ। ਸੋ ਇਹ ਸਾਰੇ ਫੈਕਟਰ ਨੇ ਜਿਨ੍ਹਾਂ ਦੇ ਵਿੱਚ ਹੁਣ ਤਾਂ ਹੋ ਗਿਆ ਜੀ, ਇਨਕੁਆਇਰੀ ਕਮੇਟੀ ਬਣ ਗਈ, CRPF ਦੇਖੇਗੀ ਕੀ ਹੈ, ਆਪੋਜੀਸ਼ਨ ਨੇ ਕੀ ਕਿਹਾ, ਹਕੂਮਤ ਨੇ ਕੀ ਕਿਹਾ, ਕੋਈ ਇੱਕ ਦੂਜੇ ਦੇ ਉੱਤੇ ਬਲੇਮ ਗੇਮ ਹੋਏਗੀ। ਪਰ ਮੈਂ ਸਮਝਦਾ ਹਾਂ ਵੀ ਇਹ ਉਸ ਪੀਰੀਅਡ 'ਚ ਜਦੋਂ ਕਿ ਆਲਰੇਡੀ ਇੱਕ ਪੋਲੀਟੀਕਲ ਐਂਗਲ ਜਿਹੜਾ ਕੁਝ ਸਾਡੇ ਹਲਕਿਆਂ ਵੱਲੋਂ ਕਿਹਾ ਜਾ ਰਿਹਾ ਕਿ ਬਈ ਇਹ ਜਿੰਨਾ ਇਸ ਵੇਲੇ ਇਹਨਾਂ ਤੇ ਦਬਾਅ ਬਣਿਆ ਹੋਇਆ ਹੈ, ਅਮਰੀਕਾ ਨੇ ਬਾਂਹ ਮਰੋੜੀ ਹੋਈ ਹੈ, ਦੁਨੀਆ 'ਚ ਐਕਸਪੋਜ਼ ਹੋਏ ਨੇ, ਕੈਨੇਡਾ 'ਚ ਇਹਨਾਂ ਦਾ ਜਿਹੜਾ ਕਿਲਿੰਗ ਪਲਾਟ ਜਿਹੜਾ ਉਹਨਾਂ ਨੇ ਵਾਕਈ ਕਿਲ ਕੀਤਾ ਹਰਦੀਪ ਸਿੰਘ ਨਿੱਜਰ ਨੂੰ। ਸੋ ਇਹ ਇੱਕ ਇਹਨਾਂ ਦਾ ਡਾਈਵਰਜਨਰੀ ਟੈਕਟਿਕ ਵੀ ਹੋ ਸਕਦਾ ਹੈ ਕਿ ਵੀ ਸਾਰੀਆਂ ਖਬਰਾਂ ਦਾ ਜਿਹੜਾ ਫੋਕਸ ਹੈ ਉਧਰੋਂ ਨਿਕਲ ਕੇ ਇੱਧਰ ਆ ਜਾਏ। ਪਰ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਦਿਨਾਂ ਜੇ ਕੋਈ ਹੋਰ ਇਨਫੋਰਮੇਸ਼ਨ ਆਈ ਤਾਂ ਉਸ ਨਾਲ ਅਸੀਂ ਹੋ ਸਕਦਾ ਕੋਈ
ਨਵਾਂ ਹਾਈਪੋਥੇਸਿਸ ਦੇਖੀਏ, ਪਰ ਅੱਜ ਦੀ ਡੇਟ 'ਚ ਹਰ ਐਂਗਲ ਤੋਂ ਇਹ ਇਹਨਾਂ ਦੀ ਡੈਮੋਕ੍ਰੇਸੀ ਸੋ ਕਾਲਡ ਦਾ ਫੇਲਿਅਰ ਹੈ, ਸਿਕਿਉਰਿਟੀ ਦਾ ਫੇਲਿਅਰ ਹੈ, ਅੱਡ-ਅੱਡ ਵਰਕਾਂ ਦੇ ਲੋਕ ਕਿਵੇਂ ਡਿਸਸੈਟੀਸਫਾਈਡ ਨੇ, ਔਰ ਕਿਵੇਂ ਇਹ ਜਿਹੜੇ ਨੇ ਆਪਣਾ ਹਿੰਦੂਤਵਾ ਦਾ ਜਿਹੜਾ ਹਿੰਦੂ ਮੁਸਲਮਾਨ ਨਫ਼ਰਤ ਦਾ ਸੌਦਾ ਵੇਚਦੇ ਨੇ। ਇਹਦੇ ਬਾਵਜੂਦ ਜਿਹੜਾ ਅਸਲ ਪ੍ਰੋਬਲਮਸ ਨੇ ਉਹ ਇਹ ਸਾਰੇ ਜਿਹੜੇ 6 ਕਰੈਕਟਰ ਨੇ ਉਸ ਕਮਿਊਨਿਟੀ 'ਚੋਂ ਆਉਂਦੇ ਨੇ ਜਿਨ੍ਹਾਂ ਦਾ ਇਹ ਰਾਜ ਜਾਂ ਜਿਹਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਹੋਰ ਜਾਣਕਾਰੀ ਆਈ ਇਸ ਦੇ ਉੱਤੇ ਅਸੀਂ ਫੇਰ ਵੀ ਟਿੱਪਣੀ ਕਰਾਂਗੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਦੁਬਾਰਾ ਡਿਸਕਸ਼ਨ ਨੂੰ ਕੰਟੀਨਿਊ ਕਰਦੇ ਹਾਂ।